ਅਮਰੀਕਾ ਦੇ ਏਅਰਪੋਰਟਾਂ ਦੇ ਉੱਤੇ ਆਈਸ ਦੀ ਦਸਤਕ ਆ ਚੁੱਕੀ ਆ। ਰਾਸ਼ਟਰਪਤੀ ਟਰੰਪ ਦੇ ਦੁਆਰਾ ਕਹਿੰਦੇ ਵੀ ਜਿਹੜੇ TSA ਦੇ ਵਿੱਚ ਏਅਰਪੋਰਟਸ ਦੇ ਉੱਤੇ ਲਾਈਨਸ ਬਹੁਤ ਜ਼ਿਆਦਾ ਲੱਗ ਰਹੀਆਂ ਸੀਗੀਆਂ, ਉਸ ਨੂੰ ਨਜਿੱਠਣ ਦੇ ਲਈ ਆਈਸ ਦੇ ਜਿਹੜੇ ਏਜੰਟਸ ਆ ਉਹ ਉੱਥੇ ਘੱਲ ਦਿੱਤੇ ਗਏ ਹੈਗੇ ਆ। ਇਹ ਆਈਡੀਆ ਕਹਿੰਦੇ ਵੀ ਟਰੰਪ ਉਹਨਾਂ ਨੂੰ ਆਇਆ ਕਿੱਥੋਂ? ਕਹਿੰਦੇ ਵੀ ਇਹ ਇੱਕ ਫੌਕਸ ਨਿਊਜ਼ ਦੇ ਜਿਹੜਾ ਰੇਡੀਓ ਸ਼ੋਅ ਚੱਲ ਰਿਹਾ ਸੀ, ਉੱਥੇ ਇੱਕ ਕਾਲਰ ਨੇ ਕਾਲ ਕੀਤੀ ਸੀ, ਲਿੰਡਾ ਫਰੋਮ ਐਰੀਜ਼ੋਨਾ। ਕੰਜ਼ਰਵੇਟਿਵ ਟਾਕ ਸ਼ੋਅ ਦੇ ਵਿੱਚ ਉਸਨੇ ਗੱਲ ਜਿਹੜੀ ਉਹ ਚੱਲਦੇ ਹੋਏ ਇੱਕ ਕਲੇ ਟਰੈਵਿਸ ਤੇ ਬਕ ਸੈਕਸਟਨ ਸ਼ੋਅ ਸੀਗਾ, ਉਸ ਦੇ ਵਿੱਚ ਉਹਨੇ ਕਿਹਾ ਵੀ ਮੇਰੇ ਕੋਲ ਇੱਕ ਬੜਾ ਸੌਖਾ ਜਿਹਾ ਆਸਾਨ ਤਰੀਕਾ ਹੈਗਾ TSA ਦੀ ਜਿਹੜੀ ਪ੍ਰੋਬਲਮ ਆ ਉਸ ਨੂੰ ਸੁਲਝਾਉਣ ਦੇ ਲਈ, ਤੁਸੀਂ ਆਈਸ ਏਜੰਟਸ ਉੱਥੇ ਜਿਹੜੇ ਉਹ ਲੈ ਆਓ। ਕਹਿੰਦੇ ਵੀ ਉਹ ਕਾਲ ਤੋਂ ਬਾਅਦ ਦੇ ਵਿੱਚ ਜਿਹੜੇ ਟਰੰਪ ਹੋਣਾ ਦੇ ਮਨ ਦੇ ਵਿੱਚ ਇਹ ਜਿਹੜਾ ਵਿਚਾਰ ਆ ਉਹਨਾਂ ਦੇ ਵੀ ਜਾਗਿਆ ਤੇ ਕਹਿੰਦੇ ਵੀ ਹਾਂ ਮੈਂ ਹੁਣ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਹੁਣ ਉੱਥੇ ਘੱਲਣਾ ਆ TSA ਦੇ ਵਿੱਚ ਵੱਖ-ਵੱਖ। ਇਸ ਮੌਕੇ ਮੁਲਕ ਦੇ ਵੱਖ-ਵੱਖ ਸ਼ਹਿਰਾਂ ਤੋਂ ਉਹਨਾਂ ਦੇ ਏਅਰਪੋਰਟਸ ਤੋਂ ਆਪਾਂ ਨੂੰ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਜਿੱਥੇ ਕਿ ਆਈਸ ਦੇ ਏਜੰਟਸ ਆ ਉਹ ਦੇਖੇ ਗਏ ਹੈਗੇ ਆ। ਕਹਿੰਦੇ ਵੀ ਇਹ ਜਿਹੜੀਆਂ ਲੌਂਗ ਲਾਈਨਸ ਆ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਏਜੰਟਸ ਆ ਉਹਨਾਂ ਦੀ ਮਦਦ ਜਿਹੜੀ ਉਹ ਕਰੇਗੀ। ਕਹਿੰਦੇ ਵੀ ਹਾਲ ਦੀ ਘੜੀ ਉਹਨਾਂ ਦੇ ਕੋਲ ਅਖਤਿਆਰ ਕਿਹੜਾ ਆ TSA ਦੇ ਕਾਰਵਾਈ ਉਸ ਤਰੀਕੇ ਦੀ ਜਿਹੜੀ ਉਹ ਕਰਨ ਵਾਲਾ, ਇਹ ਦੇਖਣ ਵਾਲੀ ਗੱਲ ਹੋਊਗੀ ਵੀ ਇਹ ਕਿਹੜੀ ਐਕਚੁਅਲ ਚ ਡਿਊਟੀ ਜਿਹੜੀ ਉਹ ਕਰ ਸਕਣਗੇ। ਪਰ ਇੱਕ ਚੀਜ਼ ਹੈਗੀ ਆ ਹਰਜੋਤ ਸਿੰਘ ਜੀ, ਵੱਖ-ਵੱਖ ਏਅਰਪੋਰਟਾਂ ਦੇ ਉੱਤੇ ਆਈਸ ਦੀ ਦਸਤਕ ਆਉਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਅੱਗੇ ਹੀ ਕਾਗਜ਼ਾਂ ਨੂੰ ਲੈ ਕੇ ਡਰੇ ਰਹਿੰਦੇ ਆ ਵੀ ਮੇਰੇ ਕੋਲ ਹੈਗੇ ਆ ਜਾਂ ਨਹੀਂ ਹੈਗੇ, ਮੇਰਾ ਸਹੀ ਆ ਕਿ ਮੇਰਾ ਗਲਤ ਆ, ਵੀ ਉਹਨਾਂ ਨੂੰ ਕਾਫੀ ਉਹਨਾਂ ਨੇ ਟਰੈਵਲ ਕਰਨ ਤੋਂ ਇੱਕ ਹਿਸਾਬ ਦੇ ਨਾਲ ਪਿੱਛੇ ਜਿਹੜਾ ਉਹ ਹਟਣਗੇ। ਸੋ ਆਪਾਂ ਨੂੰ ਇਹ ਵੀ ਪਤਾ ਆ ਵੀ DHS ਦੀ ਫੰਡਿੰਗ ਜਿਹੜੀ ਉਹ ਰੁਕੀ ਪਈ ਆ। ਡੈਮੋਕ੍ਰੇਟਸ ਜਿਹੜਾ ਆ ਉਹਨਾਂ ਨੇ ਇਸ ਨੂੰ ਸ਼ਟ ਡਾਊਨ ਕਰਕੇ ਰੱਖਿਆ ਹੋਇਆ ਆ, ਉਹ ਇਸ ਦੇ ਵਿੱਚ ਅਪਰੂਵ ਨਹੀਂ ਕਰ ਰਹੇ। ਕਹਿੰਦੇ ਵੀ DHS ਦੇ ਵਿੱਚ ਸੋਧਾ ਕਰੋ, ਆਈਸ ਨੂੰ ਇੱਥੋਂ ਜਿਹੜਾ ਉਹ ਕੱਢੋ। ਤੇ ਹੁਣ ਜਿਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ DHS ਨੂੰ ਸ਼ਟ ਡਾਊਨ ਕੀਤਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ, ਹੁਣ ਉਹੀ ਆਈਸ ਦੇ ਜਿਹੜੇ ਏਜੰਟਸ ਇਹਨਾਂ ਨੇ ਏਅਰਪੋਰਟਸ ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਹੈਗੇ ਆ। ਸੋ ਕਈ ਘੰਟੇ ਲੰਬੀਆਂ ਜਿਹੜੀਆਂ ਲਾਈਨਾਂ ਤੇ ਇੰਨੀਆਂ ਲੰਬੀਆਂ ਲਾਈਨਾਂ ਜਿਹੜੀਆਂ ਕਿ ਪਾਰਕਿੰਗ ਏਰੀਆ, ਸਟੇਜਿੰਗ ਏਰੀਆ ਦੇ ਵਿੱਚ ਵਾਈਂਡ ਡਾਊਨ ਕਰਦੀਆਂ ਹੋਈਆਂ, ਇਨ ਐਂਡ ਆਊਟ ਸੱਪ ਵਾਂਗੂ ਕੂਹਣੀ ਮੋੜ ਕੱਟਦੀਆਂ ਹੋਈਆਂ, ਉੱਦਾਂ ਦੀਆਂ ਜਿਹੜੀਆਂ ਵੱਖ-ਵੱਖ ਏਅਰਪੋਰਟਸ ਦੇ ਉੱਤੇ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਆ। TSA ਦੇ ਏਜੰਟਸ ਉਹਨਾਂ ਦਾ ਜਿਹੜਾ ਦੂਜਾ ਪੇ ਚੈੱਕ ਆ ਉਹ ਵੀ ਇਸ ਵਾਰ ਮਿਸ ਹੋ ਚੁੱਕਾ ਆ। ਸੋ ਬੇਸਿਕਲੀ 1 ਮਹੀਨਾ ਤਕਰੀਬਨ ਹੋ ਗਿਆ ਆ ਵੀ ਇਹਨਾਂ ਨੂੰ ਹੁਣ ਤਨਖਾਹ ਜਿਹੜੀ ਉਹ ਨਹੀਂ ਮਿਲੀ ਹੈਗੀ। ਤੇ ਬਹੁਤ ਸਾਰੇ ਜਿਹੜੇ TSA ਦੇ ਜਿਹੜੇ ਏਜੰਟਸ ਆ ਉਹ ਆ ਨਹੀਂ ਰਹੇ ਤੇ ਕਹਿੰਦੇ ਵੀ ਕਈ ਸੈਂਕੜਿਆਂ ਨੇ ਤਾਂ ਕੁਇਟ ਵੀ ਕਰ ਦਿੱਤਾ ਆ, ਅਸਤੀਫੇ ਵੀ ਜਿਹੜੇ ਉਹ ਦੇ ਦਿੱਤੇ ਆ। ਸੋ ਸਿਚੁਏਸ਼ਨ ਬਦ ਤੋਂ ਬੱਤਰ ਜਿਹੜੀ ਆ ਉਹ ਇਹਨਾਂ ਏਅਰਪੋਰਟਸ ਦੇ ਉੱਤੇ ਹੋਣ ਜਿਹੜੀ ਉਹ ਜਾ ਰਹੀ ਹੈਗੀ ਆ। ਆਈਸ ਦੇ ਏਜੰਟਸ 11 ਕਹਿੰਦੇ ਵੀ ਇਸ ਮੌਕੇ ਏਅਰਪੋਰਟਸ ਦੇ ਉੱਤੇ ਲਾ ਦਿੱਤੇ ਗਏ ਆ। ਅਟਲਾਂਟਾ, ਸ਼ਿਕਾਗੋ, ਫਿਲਾਡੈਲਫੀਆ, ਹਿਊਸਟਨ, ਫੀਨਿਕਸ, ਕਲੀਵਲੈਂਡ, ਫੋਰਟ ਮਾਇਰਸ, ਨਿਊ ਆਰਲੀਨਸ ਤੇ ਨਿਊਯਾਰਕ ਸਿਟੀ ਦੇ ਜਿਹੜੇ 3 ਏਅਰਪੋਰਟ JFK, ਨਿਊਯਾਰਕ ਤੇ ਲਾਗਵਾਰਡੀਆ, ਇੱਥੇ ਜਿਹੜੇ ਇਹਨਾਂ ਨੇ ਏਅਰਪੋਰਟਸ ਦੇ ਉੱਤੇ ਆਈਸ ਦੇ ਏਜੰਟਸ ਆ ਉਹ ਦੇਖੇ ਗਏ ਹੈਗੇ ਆ। ਸੋ ਜਿਹੜੇ ਲੋਕ ਹੁਣ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਵੀ ਆਉਂਦੇ ਦਿਨਾਂ 'ਚ ਕੋਈ ਨਾ ਕੋਈ ਉੱਥੋਂ ਰਿਪੋਰਟਾਂ ਜਾਂ ਵੀਡੀਓਜ਼ ਵੀ ਆ ਸਕਦੀਆਂ ਆ ਵੀ ਇੱਥੇ ਆਹ ਫੜ ਲਿਆ ਇਹਨਾਂ ਨੇ, ਇੱਥੇ ਉਹ ਫੜ ਲਿਆ। ਵੀ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਡਰ ਖੌਫ ਜਿਹੜਾ ਆ ਇਸ ਚੀਜ਼ ਦੇ ਕਰਕੇ ਵੱਧ ਜਾਊਗਾ। ਜਿਹੜਾ ਕੈਓਸ ਆ ਉਹ ਵਧਣਾ ਆ, ਇਹਦੇ ਨਾਲ ਘਟਣਾ ਨਹੀਂ ਆ। ਨੋ ਡਾਊਟ ਪੋਲੀਟੀਕਲ ਪੁਆਇੰਟਸ ਜਿਹੜੇ ਉਹ ਤੁਸੀਂ ਇਸ ਦੇ ਵਿੱਚ ਜ਼ਰੂਰ ਟਰੰਪ ਹੁਣੀ ਗੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਸਹਿਮ ਆ ਉਹ ਵੱਧ ਸਕਦਾ ਆ। ਇਹਦੇ ਨਾਲ ਇਹ ਹੋਊਗਾ ਸਗੋਂ ਇਨਫੈਕਟ ਏਅਰਪੋਰਟ ਟਰੈਵਲ ਦੇ ਵਿੱਚ ਜੇ ਗਿਰਾਵਟ ਆਉਂਦੀ ਆ ਤੇ ਇਵੈਂਚੁਅਲੀ ਕੰਪਨੀਆਂ ਨੂੰ ਵੀ ਇਸ ਦਾ ਨੁਕਸਾਨ ਜਿਹੜਾ ਆ ਉਹ ਝੱਲਣਾ ਪਵੇਗਾ। ਆਲਰੇਡੀ ਕੱਲ ਦੀ ਖਬਰ ਆ ਰਹੀ ਆ, KTVU TV ਜਿਹੜਾ ਚੈਨਲ ਰਿਪੋਰਟ ਕਰ ਰਿਹਾ ਵੀ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਤੇ ਇੱਕ ਬੀਬੀ ਨੂੰ ਆਈਸ ਵਾਲਿਆਂ ਨੇ ਅਰੈਸਟ ਕੀਤਾ। ਉਹ ਰੋ ਰਹੀ ਸੀ ਉੱਥੇ, ਤੇ ਪਰ ਜੋ ਆਈਸ ਵਾਲੇ ਉਹ ਕਹਿ ਰਹੇ ਆ ਵੀ ਇਹ ਟਰੰਪ ਉਹਨਾਂ ਦਾ ਜਿਹੜਾ ਨੇਸ਼ਨ ਵਾਈਡ ਏਅਰਪੋਰਟ ਡਿਪਲੋਇਮੈਂਟ ਆ ਉਹਦੇ ਨਾਲ ਰਿਲੇਟਡ ਨਹੀਂ ਹੈਗਾ। ਪਰ ਇਹ ਬੋਰਡਿੰਗ ਐਵਨਿਊ ਬੋਰਡਿੰਗ ਏਰੀਆ ਜਿੱਥੇ ਹੈਗਾ ਆ, ਜਿੱਥੇ ਕਿ ਯੂਨਾਈਟਿਡ ਏਅਰਲਾਈਨ ਦੀ ਫਲਾਈਟ ਜਾਂਦੀ ਹੈਗੀ ਸੈਨ ਫਰਾਂਸਿਸਕੋ ਤੋਂ,
ਉੱਥੋਂ ਇਸ ਬੀਬੀ ਨੂੰ ਅਰੈਸਟ ਕੀਤਾ ਗਿਆ ਹੈਗਾ। ਇਹ ਨਹੀਂ ਨਾਲ ਉਹਦੇ ਕਹਿੰਦੇ ਵੀ ਇੱਕ ਬੱਚੀ ਵੀ ਸੀ, ਉਹਦੀ ਡਾਟਰ ਸੀਗੀ। ਇਹ 10 ਵਜੇ ਦੀ ਫਲਾਈਟ ਸੀ ਕੱਲ੍ਹ ਸ਼ਾਮੀ ਦੀ। ਤੇ ਬਹੁਤ ਸਾਰੇ ਲੋਕ ਉੱਥੇ ਰੌਲਾ ਵੀ ਪਾ ਰਹੇ ਸੀ ਵੀ ਦਿਸ ਇਜ਼ ਅਨ ਅਮਰੀਕਨ, ਇਹ ਹੋਣਾ ਨਹੀਂ ਚਾਹੀਦਾ ਹੈਗਾ। ਤੇ ਉਹਨੂੰ ਹੈਂਡਕਫ ਕੀਤਾ ਗਿਆ ਤੇ ਉਸ ਦੀ ਬੱਚੀ ਦੇ ਸਾਹਮਣੇ, ਤੇ ਉੱਥੋਂ ਆਈਸ ਵਾਲੇ ਏਜੰਟ ਆ ਜੋ ਲੈ ਗਏ। ਸੋ 2 ਲੋਕਾਂ ਨੂੰ ਕਹਿੰਦੇ ਉੱਥੋਂ ਲਿਜਾਇਆ ਗਿਆ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਮਿਲੂਗੀਆਂ, ਕਿਉਂਕਿ ਉਹ ਆਈਸ ਵਾਲੇ ਤਾਂ ਫਿਰ ਇਮੀਗ੍ਰੇਸ਼ਨ ਸਟੇਟਸ ਵੀ ਚੈੱਕ ਕਰੂਗੇ ਨਾ ਨਾਲ ਦੀ ਨਾਲ। ਤੇ ਆਈਸ ਤੇ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਨੇ ਕੋਈ ਵੀ ਇਸ ਸੰਬੰਧ ਦੇ ਵਿੱਚ ਰਿਸਪੌਂਸ ਨਹੀਂ ਦਿੱਤਾ ਹੈਗਾ। ਜੀ।